ਬਿਸਮਿल्लाहिर्रहमानिर्रहीम। ਮੇਰਾ ਨਾਮ ਅਰਸ਼ਦ ਪੱਟੀ ਹੈ ਤੇ ਮੇਰੇ ਨਾਲ ਅੱਜ ਦੋ ਬਹੁਤ ਹੀ ਖੂਬਸੂਰਤ ਸ਼ਖਸੀਅਤ ਜਨਾਬੇ ਇਕਬਾਲ ਸ਼ਾਹਿਦ ਸਾਹਿਬ ਔਰ ਸਾਡੇ ਬੜੇ ਦੂਰ ਤੋਂ ਭਰਾ ਯਾਨੀ ਯੂਰਪ ਤੋਂ ਚੌਧਰੀ ਮੁਫਤਨਸਰ ਗੋਂਦਲ ਸਾਹਿਬ ਸਾਡੇ ਨਾਲ ਅੱਜ ਸ਼ਾਮਿਲ ਨੇ ਤੇ ਅਸੀਂ ਅਨਕਰੀਬ ਪੰਜਾਬੀ ਦਾ ਇੱਕ ਬਹੁਤ ਖੂਬਸੂਰਤ ਪ੍ਰੋਗਰਾਮ ਪੰਜ ਰੰਗ ਦੇ ਨਾਂ ਤੋਂ ਸ਼ੁਰੂ ਕਰਨ ਜਾ ਰਹੇ ਹਾਂ, ਜਿਹੜਾ ਕਿ YouTube ਤੇ ਔਰ Facebook ਤੇ ਅਵੇਲੇਬਲ ਹੋਵੇਗਾ। ਔਰ ਅਸੀਂ ਉਮੀਦ ਕਰਨੇ ਆ ਕਿ ਸਾਡੇ ਸਾਰੇ ਦੋਸਤ ਭਰਾ ਜਿਹੜੇ ਨੇ ਉਹਨੂੰ ਦੇਖਣਗੇ ਔਰ ਪੰਜਾਬੀ ਜ਼ੁਬਾਨ ਔਰ ਪੰਜਾਬੀ ਰਹਿਤਲ ਔਰ ਪੰਜਾਬੀ ਸਾਡੀ ਜਿਹੜੀ ਰੋਜ਼ਮर्रा ਦੀ ਜ਼ਿੰਦਗੀ ਹੈ ਉਹਦੇ ਹਵਾਲੇ ਨਾਲ ਅਸੀਂ ਗੱਪਸ਼ਪ ਲਾਵਾਂਗੇ। ਲੇਕਿਨ ਇੱਕ ਗੱਲ ਜਿਹੜੀ ਬਹੁਤ ਜ਼ਰੂਰੀ ਹੈ ਉਹ ਇਹ ਹੈ ਕਿ ਜਦੋਂ ਵੀ ਪੰਜਾਬੀ ਜ਼ੁਬਾਨ ਦੀ ਤੇ ਕਲਚਰ ਦੀ ਤੇ ਰਹਿਤਲ ਦੀ ਗੱਲ ਕੀਤੀ ਜਾਂਦੀ ਹੈ ਉਹ ਬਹੁਤ ਹੀ ਸ਼ਾਇਰੀ ਔਰ ਆਰਟ ਔਰ ਆਪਣੀ ਲੁਕਾਈ ਔਰ ਉੱਥੇ ਤੱਕ ਰਹਿ ਜਾਂਦੀ ਹੈ। ਕਦੀ ਵੀ ਪੰਜਾਬੀ ਜ਼ੁਬਾਨ ਦੇ ਇਲਮੀ ਜ਼ੁਬਾਨ ਹੋਣ ਦੇ ਹਵਾਲੇ ਨਾਲ ਯਾਨੀ ਪੰਜਾਬੀ ਜ਼ੁਬਾਨ ਦੀ ਤਰੱਕੀ ਇਲਮੀ ਜ਼ੁਬਾਨ ਦੇ ਤੌਰ ਤੇ ਇਸ ਹਵਾਲੇ ਨਾਲ ਸਾਡੇ ਪੰਜਾਬੀ ਸੇਵਕ ਜਿਹੜੇ ਨੇ ਉਹ ਗੱਲ ਬਹੁਤ ਘੱਟ ਕਰਦੇ ਨੇ। ਤੇ ਅਸੀਂ ਜਿਹੜਾ ਮੌਜੂ ਸਾਡਾ ਹੋਵੇਗਾ ਉਹ ਜ਼ਿਆਦਾਤਰ ਪੰਜਾਬੀ ਜ਼ੁਬਾਨ ਦੇ ਵਿੱਚ ਸੀਰੀਅਸ ਗੁਫ਼ਤਗੂ, ਹਾਲਾਤੇ ਹਾਜ਼ਰਾ ਦੀ ਗੁਫ਼ਤਗੂ, ਇਲਮੀ ਗੁਫ਼ਤਗੂ, ਇਸ ਹਵਾਲੇ ਨਾਲ ਅਸੀਂ ਗੱਪਸ਼ਪ ਲਾਵਾਂਗੇ। ਇਹੀ ਸਵਾਲ ਮੈਂ ਇਕਬਾਲ ਸ਼ਾਹਿਦ ਸਾਹਿਬ ਤੋਂ ਇੱਥੋਂ ਹੀ ਸ਼ੁਰੂ ਕਰਨਾ ਕਿ ਇਕਬਾਲ ਸਾਹਿਬ ਤੁਸੀਂ ਕੀ ਸਮਝਦੇ ਹੋ ਕਿ ਕੀ ਵਜ੍ਹਾ ਹੈਗੀ ਹੈ ਕਿ ਸਾਡੇ ਪੰਜਾਬੀ ਸੇਵਕ ਵੀ ਪੰਜਾਬੀ ਜ਼ੁਬਾਨ ਨੂੰ ਇਲਮੀ ਜ਼ੁਬਾਨ ਬਣਾਉਣ ਦੇ ਹਵਾਲੇ ਨਾਲ ਬਹੁਤ ਘੱਟ ਗੱਲ ਕਰਦੇ ਨੇ? ਕੀ ਵਜ੍ਹਾ ਇਹਦੀ? ਗੱਲ ਇਹ ਵੇ ਕਿ ਚूंकि ਸਕੂਲਾਂ 'ਚ ਪੜ੍ਹਾਈ ਨਹੀਂ ਜਾਂਦੀ, ਕਾਲਜਾਂ ਯੂਨੀਵਰਸਿਟੀਆਂ ਵਿੱਚ ਜ਼ੁਬਾਨ ਪੜ੍ਹਾਈ ਨਹੀਂ ਜਾਂਦੀ, ਫਿਰ ਅਸੀਂ ਪਤਾ ਨਹੀਂ ਕਿਸ ਤਰੀਕੇ ਨਾਲ ਸਾਨੂੰ ਇਸ ਪਾਸੇ ਲਾਇਆ ਗਿਆ ਕਿ ਅਸੀਂ ਆਪ ਹੀ ਇਹਨੂੰ ਹਾਸੇ ਮਾਹੌਲ ਦੇ ਨਾਲ ਜੋੜ ਦਿਆ। ਸਾਡੀਆਂ ਫਿਲਮਾਂ ਦੇ ਵਿੱਚ ਵੀ ਪੰਜਾਬੀ ਹਾਸਾ ਮਾਹੌਲ, ਟੀਵੀ ਦਾ ਪ੍ਰੋਗਰਾਮ ਦੇਖੋ ਉਹ ਗੱਲ ਸਾਰੀ ਉਰਦੂ ਦੇ ਵਿੱਚ ਕਰ ਰਹੇ ਹੋਣਗੇ, ਜੁਗਤ ਲਾਣੀ ਹੋਏਗੀ ਪੰਜਾਬੀ ਚਲਾਣਗੇ। ਇਹ ਇੱਕ ਸਮਝੋ ਕਿ ਕੋਈ ਬਦਕਿਸਮਤੀ ਹੈ। ਔਰ ਅਸੀਂ ਜਿਹੜੀ ਇਹ ਕਾਵਿਸ਼ ਕਰ ਰਹੇ ਹਾਂ ਆਪਣੇ ਦੋਸਤਾਂ ਭਰਾਵਾਂ ਨੂੰ ਦਸੀਓ ਇਹ ਕਰ ਰਹੇ ਹਾਂ ਕਿ ਅਸੀਂ ਸਾਰੀਆਂ ਹੀ ਇੰਨੀ ਗੱਲਾਂ, ਨੈਸ਼ਨਲ ਅਫੇਅਰਸ ਤੇ ਗੱਲਾਂ, ਇੰਟਰਨੈਸ਼ਨਲ ਅਫੇਅਰਸ ਤੇ ਗੱਲਾਂ ਅਸੀਂ ਪੰਜਾਬੀ ਜ਼ੁਬਾਨ 'ਚ ਕਰਿਆ ਕਰਾਂਗੇ। ਔਰ ਜਿਸ ਤਰ੍ਹਾਂ ਪੰਜ ਰੰਗ ਨੈਟਵਰਕ ਅਸੀਂ ਬਣਾ ਰਹੇ ਹਾਂ ਉਹਦੇ ਤੋਂ ਤੁਸੀਂ ਸੁਣਿਆ ਕਰੋਗੇ। ਅੱਛਾ ਜੀ, ਮੁਫਤਨਸਰ ਸਾਹਿਬ ਤੁਸੀਂ ਯੂਰਪ ਵਿੱਚ ਬੈਠੇ ਹੋ, ਬੜੀ ਦੇਰ ਤੋਂ ਤੁਸੀਂ ਬੈਠੇ ਹੋ ਤੇ ਤੁਸੀਂ ਪੰਜਾਬੀ ਦੇ ਇੱਕ ਸੇਵਕ ਵੀ ਹੋ। ਤੁਹਾਡਾ ਰੰਗਲਾ ਪੰਜਾਬ ਦਾ ਪੇਜ ਜਿਹੜਾ ਹੈਗਾ ਹੈ, ਉਹ ਵੀ ਬਹੁਤ ਪੰਜਾਬੀ ਦੇਖਣ ਵਾਲਿਆਂ ਵਿੱਚ ਔਰ ਸੁਣਨ ਵਾਲਿਆਂ ਵਿੱਚ ਬਹੁਤ ਮਸ਼ਹੂਰ ਔਰ ਫੇਮਸ ਹੈ। ਇਹ ਦੱਸੋ ਕਿ ਉੱਥੇ ਬੈਠਿਆਂ ਕਿਆ ਅੰਗਰੇਜ਼ੀ ਨੂੰ ਪੂਰੀ ਦੁਨੀਆ ਨੇ ਸਿਰਫ ਅੰਗਰੇਜ਼ੀ ਨੂੰ ਕੌਮ ਆਪਣਾ ਇਲਮੀ ਜ਼ੁਬਾਨ ਦੇ ਤੌਰ ਤੇ ਐਕਸੈਪਟ ਕਰ ਲਿਆ ਹੈ, ਜਾਂ ਬਾਕੀ ਜ਼ੁਬਾਨਾਂ ਵਿੱਚ ਵੀ ਇਲਮੀ ਗੁਫ਼ਤਗੂ ਕੀਤੀ ਜਾਂਦੀ ਹੈ ਜਾਂ ਰਿਸਰਚ ਕੀਤੀ ਜਾਂਦੀ ਹੈ? ਇਹ ਬਿਸਮਿਲ੍ਲਾਹਿਰ-ਰਹਿਮਾਨ ਦੇਖੋ, ਕੌਮਾਂ ਹੁੰਦੀਆਂ ਨੇ ਆਪਣੀ ਜ਼ਬਾਨ ਨਾਲ, ਆਪਣੀ ਜਿਹੜੀ ਇੱਕ ਪਹਿਚਾਣ ਨਾਲ, ਤੇ ਪਹਿਚਾਣ ਸਭ ਤੋਂ ਵੱਡੀ ਹੁੰਦੀ ਤੁਹਾਡੀ ਜਿਹੜੀ ਜ਼ਬਾਨ। ਤੇ ਪੰਜਾਬੀ ਜਿਹੜੀ ਹੈ, ਪੰਜਾਬੀ ਦੇ ਹਵਾਲੇ ਨਾਲ ਗੱਲ ਕਰੀਏ, ਪੰਜਾਬੀ ਅੱਜ ਦੀ ਨਹੀਂ, ਹਜ਼ਾਰਾਂ ਸਾਲ ਪੁਰਾਣੀ ਸਾਡੇ ਪੁਰਖਾਂ ਦੀ ਪਹਿਚਾਣ ਹੈ, ਸਾਡੀ ਪਹਿਚਾਣ ਹੈ, ਔਰ ਇਨਸ਼ਾਅੱਲਾ ਸਾਡੀਆਂ ਨਸਲਾਂ ਦੀ ਵੀ ਪਹਿਚਾਣ ਹੋਵੇਗੀ। ਤੇ ਦੁਨੀਆ ਦੀ ਹਰ ਕੌਮ, ਇੱਥੇ ਛੋਟੇ ਤੋਂ ਛੋਟਾ ਵੀ ਜਿਹੜਾ ਮੁਲਕ ਹੈ ਯੂਰਪ ਵਿੱਚ, ਉਹ ਆਪਣੀ ਜ਼ਬਾਨ ਨੂੰ ਹੀ ਪ੍ਰੈਫਰ ਕਰਦੇ ਨੇ। ਛੋਟੇ ਛੋਟੇ ਮੁਲਕ ਨੇ, ਬੈਲਜੀਅਮ, ਹਾਲੈਂਡ, ਉਸ ਤੋਂ ਬਾਅਦ ਸਵਿਟਜ਼ਰਲੈਂਡ। ਮੈਂ ਤੁਹਾਨੂੰ ਸਵਿਟਜ਼ਰਲੈਂਡ ਦੀ ਮਿਸਾਲ ਦੇ ਦਿੰਦਾ। ਛੋਟਾ ਜਿਹਾ ਮੁਲਕ ਹੈ ਰਾਉਂਡ ਅਬਾਊਟ ਜਿਹੜਾ ਜਿੱਥੇ ਮੈਂ ਵਸਣਾ, 8-8.5 ਮਿਲੀਅਨ ਦੀ ਆਬਾਦੀ ਹੈ, ਔਰ ਇੱਥੇ 4 ਜ਼ਬਾਨਾਂ ਨੇ, ਔਰ ਚਾਰੇ ਕੌਮੀ ਜ਼ਬਾਨਾਂ ਨੇ, ਔਰ 4 ਜ਼ਬਾਨਾਂ ਵਿੱਚ ਮੁਕੰਮਲ ਤਾਲੀਮ ਹੈ। ਇੱਕ ਬਲਕਿ ਇਹਨਾਂ ਦੀ ਕੌਮ ਹੈ, ਉਹਦੀ ਕੋਈ ਆਬਾਦੀ ਸਿਰਫ 25,000 ਹੈ, ਔਰ ਅੱਜ ਵੀ ਉਹਨਾਂ ਦੀ ਜ਼ਬਾਨ ਦੇ ਵਿੱਚ ਪੂਰੀ ਤਾਲੀਮ, ਇਲਮੀ, ਅਦਬੀ, ਹਰ ਕਿਸਮ ਦੀ ਤਾਲੀਮ ਜਿਹੜੀ ਮੌਜੂਦ ਹੈ। ਕਿਉਂਕਿ ਕੋਈ ਵੀ ਕੌਮ ਆਪਣੀ ਪਹਿਚਾਣ ਤੋਂ ਪਿੱਛੇ ਨਹੀਂ ਹਟਦੀ। ਇਹ ਬੜਾ ਇੱਕ ਤਨਕੀਦ ਕੀਤੀ ਜਾਂਦੀ ਹੈ ਪੰਜਾਬੀ ਬੋਲਣ ਵਾਲਿਆਂ ਤੇ ਕਿ ਜੀ ਇਹ ਪੰਜਾਬੀ ਦੀ ਗੱਲਾਂ ਤੇ ਬੜੀਆਂ ਕਰਦੇ ਨੇ, ਆਪਣੇ ਘਰ 'ਚ ਆਪਣੇ ਬੱਚਿਆਂ ਨਾਲ ਉਰਦੂ ਬੋਲਦੇ ਨੇ ਜਾਂ ਅੰਗਰੇਜ਼ੀ ਬੋਲਦੇ ਨੇ। ਤੁਸੀਂ ਆਪਣੇ ਬੱਚਿਆਂ ਨਾਲ ਕਿੱਦਾਂ ਬੋਲਦੇ ਹੋ? ਭੱਟੀ ਸਾਹਿਬ, ਬੜਾ ਵੈਲਿਡ ਸਵਾਲ ਤੁਸੀਂ ਕੀਤਾ। ਹੁਣ ਭਾਈ ਸਾਡੇ ਘਰ ਵਿੱਚ ਜਿਹੜਾ ਕਿ ਪੰਜਾਬੀ, ਸਾਡੇ ਘਰ 'ਚ ਮੇਰੇ ਨਾਲ ਮੇਰੀ ਪੂਰੀ ਫੈਮਿਲੀ ਨੇ ਜਿਹੜਾ ਕਿ ਬੱਚਿਆਂ ਨੂੰ ਪਤਾ ਹੈ ਕਿ ਇਹ ਇੱਥੇ ਪੰਜਾਬੀ ਬੋਲਣੀ ਹੈ। ਤੇ ਇਹਦੇ ਗਵਾਹ ਜਿਹੜੇ ਨੇ ਆਪਣਾ ਭਾਈਜਾਨ ਇਕਬਾਲ ਜਿਹੜੇ ਨੇ ਇਸ ਚੀਜ਼ ਦੇ ਗਵਾਹ ਨੇ ਕਿ ਕਿਸ ਤਰ੍ਹਾਂ ਜਿਸ ਵਕਤ ਅਸਾਂ ਪੰਜਾਬੀ ਵਾਸਤੇ ਕੰਮ ਸ਼ੁਰੂ ਕੀਤਾ ਉਸ ਵਕਤ ਜੁਰਮ ਸਮਝਿਆ ਜਾਂਦਾ ਸੀ ਪੰਜਾਬੀ ਬੋਲਣਾ। ਮੇਰੇ ਘਰ 'ਚ ਮੁਕੰਮਲ ਪੰਜਾਬੀ, ਮੇਰੇ ਬੱਚਿਆਂ ਨੂੰ ਫਰੈਂਚ ਵੀ ਆਉਂਦੀ ਹੈ, ਜਰਮਨ ਵੀ ਆਉਂਦੀ ਹੈ, ਅੰਗਰੇਜ਼ੀ ਵੀ ਆਉਂਦੀ ਹੈ, ਉਰਦੂ ਵੀ ਸਮਝਦੇ ਨੇ, ਹਿੰਦੀ ਵੀ ਸਮਝ।
ਤੇ ਬੋਲਣੀ ਪੰਜਾਬੀ ਹੈ। ਤੁਸੀਂ ਅਗਰ ਇੰਗਲਿਸ਼ ਚ ਆਪਣਾ ਜਿਸ ਬੰਦੇ ਨੇ ਹਿੰਦੀ ਉਰਦੂ ਵਿੱਚ ਵੀ ਜਿਹੜਾ ਕਿ ਸਵਾਲ ਕਰਨਾ ਤੇ ਇਧਰੋਂ ਜਵਾਬ ਪੰਜਾਬੀ ਵਿੱਚ ਹੀ ਆਉਣਾ ਕਿ ਠੀਕ ਹੈ। ਔਰ ਅਸੀਂ ਆਪਣੇ ਘਰ ਤੋਂ ਹੀ ਜਿਹੜਾ ਕਿ ਬੁਨਿਆਦ ਰੱਖਣੇ ਆ। ਇਹ ਬੜੀ ਖੂਬਸੂਰਤ ਗੱਲ ਹੈਗੀ ਹੈ ਜੀ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈਗਾ ਹੈ ਕਿ ਕਮ ਅਜ਼ ਕਮ ਬੱਚਿਆਂ ਨਾਲ, ਭੈਣ ਭਰਾਵਾਂ ਨਾਲ ਪੰਜਾਬੀ ਬੋਲੀਏ। ਔਰ ਮੇਰਾ ਖਿਆਲ ਹੈ ਕਿ ਕੋਈ ਆਪਣਾ 90-95% ਪੰਜਾਬੀ ਲੋਕ ਜਿਹੜੇ ਨਾ ਆਪਣੇ ਘਰਾਂ 'ਚ ਪੰਜਾਬੀ ਹੀ ਬੋਲਦੇ ਨੇ। ਇਹ ਤਨਕੀਦ ਜਿਹੜੀ ਕੀਤੀ ਜਾਂਦੀ ਹੈ ਉਹ ਬਸ ਐਵੇਂ ਹੀ ਹੈ। ਜ਼ਿਆਦਾਤਰ ਲੋਕ ਪੰਜਾਬੀ ਇਹ ਬੋਲਦੇ। ਜਿਹੜਾ ਇੱਕ ਤਾਸਰ ਹੈ ਸਪੈਸ਼ਲੀ ਸਾਡੀ ਮਤਲਬ ਇਹ ਵੇ ਕਿ ਨੌਜਵਾਨਾਂ ਦੇ ਵਿੱਚ ਕਿ ਸ਼ਾਇਦ ਪੰਜਾਬੀ ਬੋਲਣ ਦੇ ਨਾਲ ਲੱਗਦਾ ਹੈ ਕਿ ਬੰਦਾ ਕੋਈ ਪੜ੍ਹਿਆ ਲਿਖਿਆ ਨਹੀਂ ਜ਼ਿਆਦਾ। ਮੇਰੇ ਬੱਚੇ ਮਾਸ਼ਾਅੱਲਾ ਬਹੁਤ ਪੜ੍ਹੇ ਲਿਖੇ ਨੇ, ਅਸੀਂ ਸਾਰੇ ਪੰਜਾਬੀ ਬੋਲਦੇ ਹਾਂ। ਔਰ ਇੱਕ ਮੈਂ ਹੋਰ ਇਸੇ ਗੱਲ ਤੋਂ ਜੁੜੀ ਮੇਰੇ ਜ਼ਿਹਨ 'ਚ ਗੱਲ ਯਾਦ ਆ ਗਈ ਹੈ ਕਿ ਸਾਡੀ ਜਿਹੜੀ ਚੰਗੀ ਭਲੀ ਪੜ੍ਹੀ ਲਿਖੀ ਬੜਾ ਇੱਕ ਮਿਸਕਨਸੈਪਟ ਹੈ, ਜਿਹੜੀ ਚੰਗੀ ਭਲੀ ਪੜ੍ਹੀ ਲਿਖੀ ਕਲਾਸ ਹੈ ਉਹ ਆਪਸ 'ਚ ਪੰਜਾਬੀ ਬੋਲਦੇ ਨੇ। ਅਸੀਂ ਜਿਸ ਵੇਲੇ ਜਾ ਕੇ ਇੱਥੇ ਲਾਹੌਰ ਦੇ ਵਿੱਚ ਇਲਮੀ ਅਦਬੀ ਮਹਿਫਲਾਂ ਵਿੱਚ ਬੈਠਦੇ ਆ, ਸਾਡਾ ਮਸਲਨ ਕਲੱਬਸ ਨੇ ਬੜੇ ਅੱਛੇ ਜਿਹੜੇ ਅਲੀਟ ਕਲੱਬ ਜਿਹਨਾਂ ਨੂੰ ਕਿਹਾ ਜਾਂਦਾ ਦੂਜੇ ਲਫ਼ਜ਼ਾਂ, ਉਹ ਸਾਰੇ ਆਪਸ 'ਚ ਪੰਜਾਬੀ ਬੋਲ ਰਹੇ ਹੁੰਦੇ ਨੇ। ਜੀ ਜੀ ਜੀ। ਸਿਆਸਤਦਾਨ ਆਪਸ 'ਚ ਪੰਜਾਬੀ ਬੋਲਦੇ ਨੇ, ਅਫਸਰ ਆਪਸ 'ਚ ਮਿਲਦੇ ਨੇ ਤੇ ਪੰਜਾਬੀ ਬੋਲਦੇ ਨੇ। ਸਿਰਫ ਸਾਡੇ ਨੌਜਵਾਨਾਂ ਨੂੰ ਕਿਧਰੇ ਇਹ ਉਹਨਾਂ ਦੇ ਜ਼ਿਹਨ ਦੇ ਅੱਛਾ, ਵਿੱਚ ਇੱਕ ਗੱਲ ਆ ਗਈ ਹੈ ਕਿ ਬੜੀ ਪਤਾ ਨਹੀਂ। ਖੂਬਸੂਰਤ ਗੱਲ ਜਿਹੜੀ ਹੈਗੀ ਹੈ ਉਹ ਅੱਜ ਕੱਲ੍ਹ ਦਿਨਾਂ 'ਚ ਤੁਸੀਂ ਨੋਟਿਸ ਕੀਤੀ ਹੋਵੇ ਦੀ ਕਿ ਮੁਖਤਲਿਫ ਮੀਡੀਆ ਹਾਊਸਿਸ ਜਿਹੜੇ ਨੇ ਉਹਨਾਂ ਨੇ ਆਪਣੇ ਆਪਣੇ ਪੰਜਾਬੀ ਵਿੱਚ ਪੇਜ ਸ਼ੁਰੂ ਕੀਤੇ ਨੇ। ਔਰ ਪੰਜਾਬੀ ਜ਼ੁਬਾਨ ਦੇ ਪ੍ਰੋਗਰਾਮ, ਇਹ ਜਿਹੜੇ ਮਜ਼ਾਹੀਆ ਪ੍ਰੋਗਰਾਮ ਹੈ ਉਹਨਾਂ ਤੋਂ ਹਟ ਕੇ ਵੀ ਇਹ ਇੱਕ ਬੜਾ ਖੁਸ਼ ਆਇੰਦ ਕਿਸਮ ਦੀ ਡਿਵੈਲਪਮੈਂਟ ਜਿਹੜੀ ਹੈ ਪਿਛਲੇ ਅਰਸੇ ਤੋਂ ਹੋ ਰਹੀ ਹੈ। ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਹਨੂੰ ਸਰਾਹ ਰਹੇ ਨੇ ਕਿ ਯਾਰ ਇਹ ਕਮ ਅਜ਼ ਕਮ ਇਹ ਬਹੁਤ ਤੁਸੀਂ ਅੰਦਾਜ਼ਾ ਕਰੋ ਕਿ ਮੈਂ ਚਾਈਨਾ 'ਚ ਬੈਠਾ ਇਸ ਵੇਲੇ ਔਰ CGTN ਹੈ ਵੇ ਜੀ ਚਾਈਨਾ ਦਾ। ਇੰਝ ਹੀ ਸਮਝ ਲਓ ਕਿ ਜਿਵੇਂ ਇੰਟਰਨੈਸ਼ਨਲ ਲੈਵਲ ਦਾ BBC ਲੈਵਲ ਜਾਂ ਅਲ ਜਜ਼ੀਰਾ ਔਰ CNN ਲੈਵਲ ਦਾ ਚੈਨਲ ਹੀ ਹੈ। ਉਹਨਾਂ ਦਾ ਪੰਜਾਬੀ ਪੇਜ ਵੀ ਮੌਜੂਦ ਹੈ, ਉਰਦੂ ਪੇਜ ਵੀ ਮੌਜੂਦ ਹੈ, ਪੰਜਾਬੀ ਪੇਜ ਵੀ ਮੌਜੂਦ ਹੈ। ਸੋ ਲੋਕੀ ਬਿਲਕੁਲ ਜਿਹੜੇ ਜੀ। ਨਾ ਉਹ ਇਸ ਚੀਜ਼ ਨੂੰ ਹੁਣ ਮੇਰੇ ਖਿਆਲ ਨਾਲ ਸਮਝਣਾ ਸ਼ੁਰੂ ਹੋ ਗਏ ਨੇ, ਇੰਟਰਨੈਸ਼ਨਲੀ ਵੀ ਔਰ ਨੈਸ਼ਨਲੀ ਵੀ, ਕਿ ਪੰਜਾਬੀ ਜ਼ੁਬਾਨ ਤੋਂ ਬਗੈਰ ਅੱਗੇ ਵਧਣਾ ਜਿਹੜਾ ਹੈ ਜਾਂ ਵਿਊਅਰਸ਼ਿਪ ਲੈਣਾ ਉਹ ਇੰਨਾ ਸੌਖਾ ਨਹੀਂ ਹੈਗਾ। ਤੁਸੀਂ ਵੇਖਿਆ ਹੀ ਹੈ, ਤੁਸੀਂ ਹੁਣ ਵੀ ਅੱਜ ਦੇ ਦੌਰ 'ਚ ਵੇਖ ਲਓ ਕਿ ਜਿਹੜਾ ਵੀ ਪੰਜਾਬੀ ਪ੍ਰੋਗਰਾਮ ਹੈ ਉਹਦੇ ਵਿਊਜ਼ ਵੇਖ ਲਓ, ਉਹਦਾ ਤੁਸੀਂ ਜਿਹੜੀ ਵਿਊਅਰਸ਼ਿਪ ਯਾਨੀ ਕਿ ਬਹੁਤ ਹਾਈ ਜਾਂਦੀ ਹੈ। ਕਿਉਂਕਿ ਲੋਕਾਂ ਨੂੰ ਗੱਲ ਇਹ ਵੇ ਪੰਜਾਬੀਆਂ ਦੀ ਇੱਕ ਬਹੁਤ ਵੱਡੀ ਆਬਾਦੀ ਹੈ ਔਰ ਪੰਜਾਬੀ ਜ਼ਬਾਨ ਵਿੱਚ ਜਿਹੜਾ ਵੇ ਹਰ ਟਿਊਨ ਮੌਜੂਦ ਹੈ, ਪੰਜਾਬੀ ਦੀ ਸਮਝ ਆਉਂਦੀ ਹੈ ਲੋਕਾਂ ਨੂੰ। ਜੀ 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 ਜੀ। ਇਸ ਤੋਂ ਲੋਕੀ ਸੁਣਨਾ ਵੀ ਪਸੰਦ ਕਰਦੇ ਨੇ, ਬੋਲਣਾ ਸਾਡੀ ਜਿਹੜੀ ਹੈ ਮਜਬੂਰੀ ਹੈ। ਅੱਛਾ ਜੀ ਇਕਬਾਲ ਸਾਹਿਬ, ਮੈਂ ਚੂੰਕਿ ਅੱਜ ਦਾ ਸਾਡਾ ਪ੍ਰੋਗਰਾਮ ਜਿਵੇਂ ਜੀ ਅਸੀਂ ਜੀ ਮੁਕਤਸਰ ਪਲੀਜ਼। ਰੱਖਿਆ ਸੀ, ਮੈਂ ਤੁਹਾਡੇ ਤੋਂ ਹੀ ਤੁਹਾਡੀ ਗੱਲ ਨਾਲ ਹੀ ਗੱਲ ਮੁਕਾਉਣਾ ਚਾਹੁੰਦਾ। ਅੱਜ ਦਾ ਪ੍ਰੋਗਰਾਮ ਸਾਡਾ 14 ਅਗਸਤ ਔਰ ਆਜ਼ਾਦੀ ਦੇ ਹਵਾਲੇ ਨਾਲ ਹੈ। ਤੁਸੀਂ ਇਹ ਦੱਸੋ, ਔਰ ਇਸ ਤੁਹਾਡੀ ਗੱਲ ਦੇ ਨਾਲ ਹੀ ਅਸੀਂ ਗੱਲ ਮੁਕਾਉਂਦੇ ਹਾਂ ਕਿ ਆਜ਼ਾਦੀ ਤੇ ਮਾਦਰੀ ਜ਼ਬਾਨ ਦਾ ਆਪਸ ਵਿੱਚ ਕੀ ਰਿਸ਼ਤਾ ਹੈ? ਕਿਵੇਂ ਆਜ਼ਾਦੀ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਮਾਦਰੀ ਜ਼ੁਬਾਨ ਦੇ ਨਾਲ ਜੁੜ ਕੇ ਰਹੀਏ? ਦੇਖੋ ਜੀ, ਪਹਿਲੀ ਗੱਲ ਤੇ ਇਹ ਵੇ ਕਿ ਆਜ਼ਾਦੀ ਦਾ ਮਤਲਬ ਕੀ ਹੈ। ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸਦੇ ਹਾਂ ਕਿ ਅਸੀਂ ਇਨਸ਼ਾਅੱਲਾ ਪ੍ਰੋਗਰਾਮਾਂ ਦਾ ਇੱਕ ਸਿਲਸਿਲਾ ਸ਼ੁਰੂ ਕਰਾਂਗੇ, ਜਿਹਦੇ ਵਿੱਚ 2-3 ਪ੍ਰੋਗਰਾਮ ਅਸੀਂ ਇਹ ਕਰਾਂਗੇ ਕਿ ਸਭ ਤੋਂ ਪਹਿਲਾਂ ਕਿ ਆਜ਼ਾਦੀ ਦਾ ਮਤਲਬ ਕੀ ਹੈ। ਫਿਰ ਦੂਜਾ ਇਹ ਸਵਾਲ ਹੈ ਕਿ ਕਿਆ ਅਸੀਂ ਹੁਣ ਵਾਕਈ ਆਜ਼ਾਦ ਹਾਂ। ਫਿਰ ਤੀਜਾ ਸਵਾਲ ਇਹ ਵੇ ਸਾਡੇ ਜਿਸ ਵਕਤ ਅਸੀਂ ਬਹਿੰਦੇ ਹਾਂ ਆਪਣੇ ਯਾਰਾਂ ਦੋਸਤਾਂ ਕੋਲ ਜਾਂ ਕਈ ਬਜ਼ੁਰਗਾਂ ਕੋਲ ਵੀ ਬਵੀਦਾ ਜਿਹੜੇ ਸਾਡੇ ਤੋਂ ਵੱਡੀ ਉਮਰ ਦੇ ਨੇ, ਤੇ ਉਹ ਕਹਿੰਦੇ ਨੇ ਜੀ ਜਿੱਦਾਂ ਉਹ ਪੁਰਾਣਾ ਵਕਤ ਵੇਖਿਆ, ਉਹ ਕਹਿੰਦੇ ਜੀ ਉਹ ਗੋਰੇ ਦਾ ਵਕਤ ਤੇ ਬੜਾ ਵਧੀਆ ਸੀ। ਕਿਆ ਉਹ ਵਕਤ ਵਧੀਆ ਸੀ ਜਾਂ ਅੱਜ ਦਾ ਵਕਤ ਵਧੀਆ ਹੈ? ਇਹਦੇ ਤੇ ਅਸੀਂ ਪ੍ਰੋਗਰਾਮ ਕਰਾਂਗੇ। ਫਿਰ ਅਸੀਂ ਇਹ ਪ੍ਰੋਗਰਾਮ ਵੀ ਕਰਨਾ ਹੈ ਕਿ ਕਈ ਲੋਕ ਆਉਂਦੇ ਜੀ ਪਾਕਿਸਤਾਨ ਤੁਸੀਂ ਕਿੱਥੇ ਬਣਾਇਆ ਹੈ, ਪਾਕਿਸਤਾਨ ਦੀ ਜਦੋਜਹਿਦ ਜਿਹੜੀ ਹੈ ਉਹ ਤਾਂ ਕੋਈ ਏਡੀ ਹੈ ਨਹੀਂ ਸੀ, ਲੇਕਿਨ ਇਹ ਕਿਤੇ ਬਣਿਆ ਬਣਾਇਆ ਲੱਭ ਗਿਆ। ਇਹਦੇ ਤੇ ਵੀ ਅਸੀਂ ਪ੍ਰੋਗਰਾਮ ਕਰਾਂਗੇ। ਇਹ ਅਸੀਂ ਸਾਰੇ ਪ੍ਰੋਗਰਾਮ ਕਰਾਂਗੇ। ਲੇਕਿਨ ਸਵਾਲ ਇਹ ਵੇ ਕਿ ਅਗਰ ਆਜ਼ਾਦੀ ਦਾ ਮਤਲਬ ਇਹ ਵੇ ਕਿ ਅਸੀਂ ਇੱਕ ਤੇ ਸਾਡੀ ਹਕੂਮਤ ਸਾਡੇ ਉੱਤੇ ਜਿਹੜਾ ਮੋਟਾ ਜਿਹਾ ਮਤਲਬ ਹੈ ਉਹ ਸਾਡੇ ਆਪਣੇ ਲੋਕਾਂ ਦੀ ਹੋਵੇ, ਕੋਈ ਹੋਰ ਕੌਮ ਸਾਡੇ ਉੱਤੇ ਆ ਕੇ ਹਕੂਮਤ ਨਹੀਂ ਕਰ ਰਹੀ, ਤੇ ਫੇਰ ਤੇ ਇਹ ਜਿਹੜੇ ਸਾਡੇ ਹਕੂਕ ਨੇ ਜਿਹੜੇ ਆਜ਼ਾਦੀ ਨਾਲ ਜੁੜੇ ਹੋਏ ਨੇ, ਉਹਨਾਂ ਵਿੱਚੋਂ ਸਭ ਨਾਲੋਂ ਪਹਿਲਾ ਹੱਕ ਜਿਹੜਾ ਹੈ ਉਹ ਜਿਸ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਦਾ ਹੈ, ਇਸੇ ਤਰ੍ਹਾਂ ਇਨਸਾਨ ਦੇ ਬੋਲਣ ਦਾ ਹੱਕ ਹੈ ਤੇ ਉਹਦੀ ਕਲਚਰਲ, ਉਹਦੀ ਸਕਾਫਤ ਦੀ ਆਜ਼ਾਦੀ ਦਾ ਹੱਕ ਹੈ, ਜਿਹਦੇ ਵਿੱਚ ਉਹਦੀ ਜ਼ੁਬਾਨ ਆਉਂਦੀ ਹੈ, ਉਹਦੀ ਰਹਿਤਲ ਆਉਂਦੀ ਹੈ, ਉਹਦੀ ਵਸਿਓ ਆਉਂਦੀ ਹੈ।
ਇਹੀ ਗੱਲਾਂ ਜਿਹੜੀਆਂ ਨੇ ਅਸੀਂ ਆਪਣੇ ਅਗਲੇ ਪ੍ਰੋਗਰਾਮ ਵਿੱਚ ਔਰ ਆਉਣ ਵਾਲਿਆਂ ਪ੍ਰੋਗਰਾਮਾਂ ਵਿੱਚ ਜਾਰੀ ਸਾਰੀ ਰੱਖਾਂਗੇ। ਜੀ ਭੱਟੀ ਸਾਹਿਬ, ਮੈਂ ਜਿਹੜੀ ਇੱਕ ਆਖਰ ਚ ਜਿਹੜੀ ਗੱਲ ਸ਼ੁਰੂ ਜੀ ਕੀਤੀ ਸੀ ਜ਼ਰੂਰ ਉਹ ਮੈਂ ਉਦੋਂ ਮੁਕਾਉਣਾ ਚਾਹੁੰਦਾ ਵਾਂ। ਜ਼ਰੂਰ ਅਗਰ ਤੁਹਾਡੇ ਕੋਲ ਟਾਈਮ ਹੈ, ਕੋਈ ਜੀ ਅੱਧਾ ਮਿੰਟ ਅਗਰ ਟਾਈਮ ਹੈ ਜੀ ਵੇ। ਜ਼ਰੂਰ ਜ਼ਰੂਰ ਜ਼ਰੂਰ। ਗੱਲ ਇਹ ਵੇ ਕਿ ਅਸੀਂ ਆਪਣੇ ਦੋਸਤਾਂ ਨੂੰ ਇਹ ਕਿਹਾ ਸੀ ਕਿ ਇਹ ਆਜ਼ਾਦੀ ਨਾਲ ਇਹ ਕਿਵੇਂ ਜੁੜਿਆ ਹੈ, ਯਾਨੀ ਸਾਡੀ ਜ਼ੁਬਾਨ ਆਜ਼ਾਦੀ ਨਾਲ ਕਿਵੇਂ ਜੁੜੀ ਹੈ। ਇਹ ਬਹੁਤ ਜ਼ਰੂਰੀ ਹੈ। ਇਹ ਅੱਜ ਅਸੀਂ ਗੱਲ ਸ਼ੁਰੂ ਕਰਦੇ ਹਾਂ ਔਰ ਇਹ ਗੱਲ ਲੋਕਾਂ ਤੱਕ ਪਹੁੰਚਾਉਂਦੇ ਰਵਾਂਗੇ। ਗੱਲ ਇਹ ਵੇ ਕਿ ਜਿਹੜੀ ਉਰਦੂ ਜ਼ੁਬਾਨ ਹੈ, ਉਹਨੂੰ ਅਸੀਂ ਉਰਦੂ ਕਹਿ ਲਈਏ ਤੇ ਹਿੰਦੁਸਤਾਨ ਦੇ ਵਿੱਚ ਉਹਨੂੰ ਭਾਵੇਂ ਹਿੰਦੀ ਕਹਿ ਲੈਣ, ਮੇਰੀ ਨਜ਼ਰ ਚ ਇੱਕੋ ਜ਼ੁਬਾਨ ਹੈ। ਤੇ ਜੇ ਉਸ ਹਿੱਸੇ ਦੀ ਜਿਹਨੂੰ ਇੰਡੀਆ ਆਖਦੇ ਨੇ ਤੇ ਇਹ ਹਿੱਸਾ ਜਿਹਨੂੰ ਅਸੀਂ ਪਾਕਿਸਤਾਨ ਆਖਦੇ ਆ, ਇਹਦੀ ਜ਼ੁਬਾਨ ਇੱਕੋ ਰਵੇ ਦੀ, ਤੇ ਉਹਨਾਂ ਦਾ ਦਾਅਵਾ ਵੀ ਕਾਇਮ ਰਵੇ ਦਾ ਕਿ ਅਸੀਂ ਇੱਕੋ ਕੋਜੀ ਹਾਂ। ਉਹ ਕਿਸੇ ਵੀ ਵੇਲੇ ਉਹਨਾਂ ਦੇ ਸਿਆਸਤਦਾਨ ਕਹਿ ਸਕਦੇ ਨੇ ਕਿ ਤੁਸੀਂ ਵੀ ਉਹ ਜ਼ੁਬਾਨ ਬੋਲਦੇ ਹੋ, ਅਸੀਂ ਵੀ ਉਹੀ ਜ਼ੁਬਾਨ ਬੋਲਦੇ ਆ, ਤੇ ਅਸੀਂ ਆਪਸ ਚ ਮਿਲ ਕਿਉਂ ਨਹੀਂ ਜਾਂਦੇ। ਮੇਰਾ ਖਿਆਲ ਹੈ ਕਿ ਅਸੀਂ ਇਹ ਇੱਕ ਲੰਬਾ ਪ੍ਰੋਗਰਾਮ ਇਹਦੇ ਤੇ ਫਰਦਨ ਇੱਕ ਚੀਜ਼ ਤੇ ਲੈ ਕੇ ਕਰਾਂਗੇ। ਜੀ ਬਿਲਕੁਲ। ਮੈਂ ਆਖਰ ਚ ਦੱਸਣਾ ਚਾਹੁੰਦਾ ਕਿ ਸਾਡੇ ਇਸ ਪਲੇਟਫਾਰਮ ਦਾ ਜਿਹਦਾ ਨਾਂ ਸੀ 5 ਰੰਗ ਰੱਖਿਆ ਹੈ, ਉਹਦੇ ਵਿੱਚ ਸਾਰੇ ਰੰਗ ਮੌਜੂਦ ਨੇ। ਜੇ ਉਹਦੇ ਵਿੱਚ ਐਂਟਰਟੇਨਮੈਂਟ ਦਾ ਰੰਗ ਹੈ ਤੇ ਉਹਦੇ ਵਿੱਚ ਇਹਨਾਂ ਸੀਰੀਅਸ ਮੌਜ਼ੂਆਤ ਤੇ ਗੱਲ ਕਰਨ ਦਾ ਰੰਗ ਵੀ ਹੈ। ਉਹਦੇ ਤੇ YouTube ਚੈਨਲ ਵੀ ਅਸੀਂ ਇਨਸ਼ਾਅੱਲਾ ਅੱਜ ਦੇ ਦਿਨ ਤੋਂ ਸ਼ੁਰੂ ਕਰ ਰਹੇ ਹਾਂ ਔਰ ਉਹਦੇ ਤੇ ਪ੍ਰੋਗਰਾਮ ਕਰਾਂਗੇ। ਉਹ 5 ਰੰਗ ਲਿਖੋ ਜਾਂ @5 ਰੰਗ ਲਿਖੋ ਤੇ ਤੁਸੀਂ ਉਸ ਚੈਨਲ ਤੱਕ ਪਹੁੰਚ ਜਾਓਗੇ। ਇਹਦੇ ਥੱਲੇ ਅਸੀਂ ਲਿੰਕ ਵੀ ਲਾ ਦਿਆਂਗੇ ਤੇ ਅਸੀਂ ਬਿਸਮਿਲ੍ਲਾ ਕਰਦੇ ਆ, ਇਹ ਗੱਲ ਅੱਗੇ ਟੋਰਦੇ ਆ ਤੇ ਸਾਨੂੰ ਉਮੀਦ ਹੈ ਕਿ ਸਾਡੇ ਯਾਰ ਦੋਸਤ ਸਾਡੀ ਮਦਦ ਕਰਨਗੇ, ਇਹਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਫੈਲਾਣ ਦੇ, ਤੇ ਫਿਰ ਅਸੀਂ ਸੀਰੀਅਸ ਗੱਲਾਂ, ਇਲਮੀ ਗੱਲਾਂ ਜਿਹੜੀਆਂ ਨੇ ਉਹ ਪੰਜਾਬੀ ਚ ਕਰਕੇ ਇਹਨੂੰ ਇੱਕ ਕੌਮੀ ਨਹੀਂ, ਇਹਨੂੰ ਇੱਕ ਇੰਟਰਨੈਸ਼ਨਲ ਜ਼ੁਬਾਨ ਬਣਾਈਏ। ਇਕਬਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਗੋਂਦਲ ਸਾਹਿਬ ਬਹੁਤ ਬਹੁਤ ਸ਼ੁਕਰੀਆ। ਇਨਸ਼ਾਅੱਲਾ ਅਸੀਂ ਫੇਰ ਮਿਲਨੇ ਆ ਤੇ ਆਪਣੇ ਯਾਰਾਂ ਦੋਸਤਾਂ ਨਾਲ ਗੱਪਸ਼ਪ ਜਾਰੀ ਰੱਖਾਂਗੇ। ਰੱਬ ਰਾਖਾ।